ਸੋ ਅਗਲੀ ਖਬਰ ਦੇ ਵੱਲ ਵਧੀਏ ਹਰਜੋਤ ਸਿੰਘ ਜੀ। ਅਗਲੀ ਖਬਰ ਵੀ ਜਿਹੜੀ ਆ ਉਹ ਫਰੈਜ਼ਨੋ ਤੋਂ ਹੀ ਆ। ਫਰੈਜ਼ਨੋ ਦੇ ਵਿੱਚ ਜਿਹੜਾ ਵਾਧਾ ਹੋਇਆ ਕ੍ਰਾਈਮ ਹੈ ਲੋਕਾਂ ਦੇ ਲਈ, ਇੱਥੋਂ ਦੇ ਵਸਿੰਦਿਆਂ ਦੇ ਲਈ ਇੱਕ ਜਿਹੜਾ ਸਿਰਦਰਦੀ ਬਣਿਆ ਹੋਇਆ। ਇੱਕ ਵਾਰ ਫਿਰ ਤੋਂ ਸੀਡਰ ਤੇ ਗ੍ਰੈਂਟ ਐਵੀਨਿਊਜ਼ ਦੇ ਇਲਾਕਿਆਂ ਦੇ ਵਿੱਚ ਗੋਲੀਆਂ ਚੱਲੀਆਂ ਨੇ ਤੇ ਉੱਥੇ ਇਹਨਾਂ ਗੋਲੀਆਂ ਚੱਲਣ ਦੀ ਵਾਰਦਾਤ ਦੇ ਵਿੱਚ ਇੱਕ ਜਣਾ ਜਿਹੜਾ ਉਹ ਮਾਰਿਆ ਗਿਆ। ਪੁਲਿਸ ਨੂੰ ਜਦੋਂ ਇਹਦੀ ਜਾਣਕਾਰੀ ਮਿਲੀ ਸੀ ਤਾਂ ਫਰੈਜ਼ਨੋ ਪੁਲਿਸ ਡਿਪਾਰਟਮੈਂਟ ਦੇ ਜਿਹੜੇ ਸ਼ੂਟ ਸਪੋਟਰ ਜਿਹੜੇ ਹੈਗੇ ਨੇ, ਉਹਨਾਂ ਦੇ ਮੁਤਾਬਕ ਗ੍ਰੈਂਟ ਤੇ ਸੀਡਰ ਐਵੀਨਿਊਜ਼ ਦੇ ਵਿੱਚ ਗੋਲੀਆਂ ਚੱਲੀਆਂ ਸੀਗੀਆਂ ਤੇ ਇਹਦੇ ਵਿੱਚ ਇੱਕ ਵਿਕਟਮ ਹੈ ਜਿਹੜਾ, ਜਿਹਦੇ ਬਾਰੇ ਹਾਲੇ ਕੋਈ ਆਇਡੈਂਟੀਟੀ ਤਾਂ ਉਹਦੀ ਜ਼ਾਹਰ ਨਹੀਂ ਕੀਤੀ ਗਈ, ਪਰ ਹਾਂ ਇੰਨਾ ਜ਼ਰੂਰ ਦੱਸਿਆ ਗਿਆ ਕਿ ਉਹ ਘਟਨਾ ਸਥਾਨ ਦੇ ਉੱਤੇ ਜਿਹੜਾ ਉਹਨੂੰ ਮ੍ਰਿਤਕ ਆ ਉਹਨੂੰ ਐਲਾਨ ਦਿੱਤਾ ਗਿਆ ਸੀਗਾ। ਤੇ ਇਹ ਫਰੈਜ਼ਨੋ ਦੇ ਵਿੱਚ ਇਸ ਸਾਲ ਇਸ ਸਿਟੀ ਦੇ ਵਿੱਚ 23ਵਾਂ ਕਤਲ ਹੈ ਜਿਹੜਾ ਇਹ ਗੋਲੀਆਂ ਚੱਲਣ ਦੀ ਵਾਰਦਾਤ ਦੇ ਵਿੱਚ ਹੋਇਆ। ਸੋ ਇਸ ਸਾਲ ਦੇ ਵਿੱਚ ਫਰੈਜ਼ਨੋ ਦੇ ਵਿੱਚ ਜਿਹੜੀਆਂ ਕ੍ਰਾਈਮ ਦੇ ਆਧਾਰਿਤ ਵਾਰਦਾਤਾਂ ਨੇ ਉਹਨਾਂ ਦੇ ਵਿੱਚ ਕਾਫੀ ਇਜ਼ਾਫਾ ਜਿਹੜਾ ਉਹ ਦੇਖਿਆ ਜਾ ਰਿਹਾ ਹੈ ਜੀ। ਜੀ, ਅਗਲੀ ਗੱਲ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਜੋ ਹੋਮਲੈਸਨੈਸ ਪ੍ਰੋਬਲਮ ਆ, ਉਸ ਨੇ ਲਗਭਗ ਹਰ ਇੱਕ ਕੈਲੀਫੋਰਨੀਆ ਦੇ ਰਹਿਣ ਵਾਲੇ ਪਰਸਨ ਨੂੰ ਜਿਹੜਾ ਆ ਦੁਖੀ ਕੀਤਾ ਹੋਇਆ। ਇੰਨੀ ਵੱਡੀ ਗਿਣਤੀ ਦੇ ਵਿੱਚ ਵੱਡੇ ਸ਼ਹਿਰਾਂ ਦੇ ਵਿੱਚ ਹੋਮਲੈਸ ਲੋਕ ਹੈਗੇ ਆ ਤੇ ਇਦਾਂ ਲੱਗਦਾ ਵੀ ਪਤਾ ਨਹੀਂ ਤੁਸੀਂ ਕੋਈ ਥਰਡ ਵਰਲਡ ਕੰਟਰੀ ਜਿਹੜੀ ਆ ਉੱਥੇ ਪਹੁੰਚੇ ਹੋਏ ਆ। ਸੈਨ ਡੀਗੋ ਸਿਟੀ ਪਹਿਲੀ ਕੈਲੀਫੋਰਨੀਆ 'ਚ ਹੋਈ ਆ, ਜਿਹੜੇ ਉਹ ਕਹਿੰਦੇ ਆ ਵੀ ਜੇ ਹੋਮਲੈਸ ਲੋਕਾਂ ਨੂੰ 3 ਵਾਰਨਿੰਗ ਦੇਣੀ ਆ, ਤੀਜੀ ਵਾਰਨਿੰਗ ਤੇ ਉਹ ਨਹੀਂ ਮੂਵ ਹੁੰਦੇ ਤੇ ਉਹਨੂੰ ਚੱਕ ਕੇ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਜਾਊਗਾ। ਇਹ ਸੈਨ ਡੀਗੋ ਦੀ ਜੋ ਕਾਉਂਟੀ ਆ, ਉਹਨਾਂ ਨੇ ਇਹ ਪਾਸ ਕੀਤਾ ਹੈ ਲਾ ਤੇ ਨਾਲ ਦੀ ਨਾਲ ਉਹਨਾਂ ਨੇ ਸੈਨ ਡੀਗੋ ਦੀ ਜੋ ਪੁਲਿਸ ਡਿਪਾਰਟਮੈਂਟ ਆ ਉਹਨਾਂ ਨੂੰ ਇਹ ਸਰਕੂਲਰ ਜਾਰੀ ਕਰ ਦਿੱਤੇ ਗਏ ਆ। ਉਹ ਕਹਿੰਦੇ ਵੀ ਜਦੋਂ ਪਹਿਲੀ ਵਾਰੀ ਕਿਸੇ ਹੋਮਲੈਸ ਪਰਸਨ ਦੇ ਕੋਲ ਜਾਊਗਾ ਪੁਲਿਸ ਵਾਲਾ, ਉਹ ਉਹਨੂੰ ਸ਼ੈਲਟਰ ਬੈੱਡ ਬਾਰੇ ਦੱਸੂਗਾ ਵੀ ਤੁਹਾਡੇ ਲਈ ਸ਼ੈਲਟਰ ਇੱਥੇ ਅਵੇਲੇਬਲ ਆ ਤੇ ਨਾਲ ਦੀ ਨਾਲ ਜੋ ਨਵਾਂ ਆਰਡੀਨੈਂਸ ਪਾਸ ਕੀਤਾ ਹੈ ਸਿਟੀ ਆਫ ਸੈਨ ਡੀਗੋ ਨੇ, ਉਹ ਵੀ ਉਹਦੇ ਬਾਰੇ ਦੱਸਿਆ ਜਾਊਗਾ। ਉਹਦੀ ਐਜੂਕੇਸ਼ਨ ਦਿੱਤੀ ਜਾਊਗੀ। ਜੇ ਉਹ ਫੇਰ ਰਹਿੰਦਾ, ਜਦੋਂ ਦੂਸਰੀ ਵਾਰੀ ਪੁਲਿਸ ਵਾਲਾ ਜਾਂਦਾ ਹੈ 1-2 ਦਿਨਾਂ ਬਾਅਦ, ਤੇ ਉਹ ਫੇਰ ਉਹਨੂੰ ਆਫਰ ਕਰੂਗਾ ਸ਼ੈਲਟਰ ਬੈੱਡ ਤੇ ਨਾਲ ਦੀ ਨਾਲ ਮਿਸਡਮੀਨਰ ਸਾਈਟੇਸ਼ਨ ਜਾਰੀ ਕਰੂਗਾ। ਜੇ ਫੇਰ ਉੱਤੇ ਰਹਿੰਦੇ ਆ, ਫੇਰ ਥੋੜੇ ਦਿਨਾਂ ਬਾਅਦ ਤੀਜੀ ਵਾਰੀ ਜਾ ਕੇ ਉਹ ਕਹਿੰਦੇ ਪਈ ਉਹਨੂੰ ਸ਼ੈਲਟਰ ਬੈੱਡ ਆਫਰ ਕਰੂਗਾ ਤੇ ਉਸ ਨੂੰ ਫਿਜ਼ੀਕਲੀ ਅਰੈਸਟ ਕੀਤਾ ਜਾਊਗਾ। ਕੈਪਟਨ ਸ਼ਾਨ ਟੈਕੁਇਚੀ ਜੋ ਸੈਨ ਡੀਗੋ ਦੇ ਪੁਲਿਸ ਡਿਪਾਰਟਮੈਂਟ ਦੇ ਸਪੋਕਸਪਰਸਨ ਆ, ਉਹਨਾਂ ਨੇ ਇਹ ਦੱਸਿਆ ਹੈਗਾ ਤੇ ਉਸ ਨੂੰ ਬਾਅਦ ਦੇ ਵਿੱਚ ਜੇਲ੍ਹ ਵਿੱਚ ਲੈ ਜਾਇਆ ਜਾਊਗਾ। ਸੈਕਰਾਮੈਂਟੋ ਦੇ ਵਿੱਚ ਬਹੁਤ ਸਾਰੇ ਜੋ ਸ਼ੈਲਟਰਸ ਆ ਉਹਨਾਂ ਦੇ ਵਿੱਚ ਇਸ ਟਾਈਮ ਇੰਨੇ ਬੈੱਡ ਅਵੇਲੇਬਲ ਨਹੀਂ ਹੈਗੀ। ਕਈ ਲਾਜ਼ ਵੀ ਇਦਾਂ ਦੇ ਹੋਏ ਆ ਵੀ ਤੁਸੀਂ ਧੱਕਾ ਨਹੀਂ ਕਰ ਸਕਦੇ ਹੈਗੇ। ਪਰ ਸੈਕਰਾਮੈਂਟੋ ਦੇ ਵਿੱਚ ਵੀ ਬਹੁਤ ਵੱਡੀ ਹੋਮਲੈਸਨੈਸ ਦੀ ਇਸ ਟਾਈਮ ਦੇ ਉੱਤੇ ਪ੍ਰੋਬਲਮ ਆ। ਸੋ ਜੇ ਸਾਰਾ ਕੁਝ ਜੋ ਸੈਨ ਡੀਗੋ ਸਿਟੀ ਨੇ ਜਿਹੜਾ ਆਰਡੀਨੈਂਸ ਪਾਸ ਕੀਤਾ ਆ ਉੱਥੇ ਇਹ ਸਹੀ ਤਰੀਕੇ ਨਾਲ ਲਾਗੂ ਹੋ ਜਾਂਦਾ ਤਾਂ ਹੋਪਫੁਲੀ ਬਾਕੀ ਦੇ ਜਿਹੜੇ ਸ਼ਹਿਰ ਆ ਇਹ ਵੀ ਉਸ ਨੂੰ ਫੋਲੋ ਕਰਨਗੇ। ਜੀ ਜੀ। ਅਗਲੀ ਖਬਰ ਜਿਹੜੀ ਆ ਉਹ ਸੈਨ ਫਰਾਂਸਿਸਕੋ ਤੋਂ ਆ ਰਹੀ ਹੈ। ਸੈਨ ਫਰਾਂਸਿਸਕੋ ਦੇ ਵਿੱਚ 2 ਜਣਿਆਂ ਨੇ ਉਦੋਂ ਆਪਣੀ ਖਿੜਕੀ ਦੇ ਵਿੱਚੋਂ ਇੱਕ ਅਪਾਰਟਮੈਂਟ ਦੇ ਵਿੱਚੋਂ ਛਾਲ ਮਾਰ ਦਿੱਤੀ ਜਦੋਂ ਜਿਹੜਾ ਈ ਸਕੂਟਰ ਹੈ ਜਿਹੜਾ ਉਹਨੂੰ ਅੱਗ ਲੱਗ ਗਈ ਸੀ। ਇਹਨਾਂ ਦੋ ਜਣਿਆਂ ਨੇ ਹਫੜਾ ਤਫੜੀ ਦੇ ਮਾਮਲੇ ਦੇ ਵਿੱਚ ਜਿਹੜਾ ਇੱਕਦਮ ਜਦੋਂ ਉਹਨੇ ਸਕੂਟਰ ਦੇ ਵਿੱਚ ਅੱਗ ਲੱਗੀ, ਅਪਾਰਟਮੈਂਟ ਜਿਹੜਾ ਸੈਨ ਫਰਾਂਸਿਸਕੋ ਦੇ ਵਿੱਚ ਟੈਨਲਿਅਨ ਇਲਾਕਿਆਂ ਦੇ ਵਿੱਚ ਪੈਂਦਾ ਹੈ, ਅੱਜ ਦੀ ਘਟਨਾ ਇਹ, ਤਾਂ ਉਹਨਾਂ ਨੇ ਇਸ ਅੱਗ ਤੋਂ ਬਚਣ ਦੇ ਲਈ ਅਪਾਰਟਮੈਂਟ ਦੇ ਵਿੱਚੋਂ ਛਾਲ ਮਾਰ ਦਿੱਤੀ। ਕੈਪਟਨ ਜੋਨਾਥਨ ਬੈਕਸਟਰ ਨੇ ਜਿਹੜੇ, ਉਹਨਾਂ ਨੇ ਦੱਸਿਆ ਕਿ ਜਿਹੜੇ ਕਿ ਸਪੋਕਸਪਰਸਨ ਨੇ ਸੈਨ ਫਰਾਂਸਿਸਕੋ ਫਾਇਰ ਡਿਪਾਰਟਮੈਂਟ ਦੇ, ਉਹਨਾਂ ਨੇ ਦੱਸਿਆ ਕਿ ਦੋਨਾਂ ਜਣਿਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ ਜ਼ਖਮੀ ਹਾਲਤ ਦੇ ਵਿੱਚ, ਪਰ ਹੁਣ ਉਹਨਾਂ ਦੀ ਜਿਹੜੀ ਹਾਲਤ ਆ ਉਹ ਠੀਕ ਹੈ। ਤੇ ਇਹ ਫਸਟ ਫਲੋਰ ਅਪਾਰਟਮੈਂਟ ਦੇ ਵਿੱਚ ਰਹਿ ਰਹੇ ਸੀਗੇ 168 ਹਾਈਟ ਸਟਰੀਟ ਤੇ ਇਹਨਾਂ ਨੇ ਜਦੋਂ ਸਿਸਟਮ ਨੇ ਟ੍ਰਿਗਰ ਕੀਤਾ ਅੱਗ ਲੱਗਣ ਤੋਂ ਬਾਅਦ, ਜਦੋਂ ਉਹਦੇ ਵਿੱਚ ਅੱਗ ਲੱਗੀ ਤਾਂ ਇਹਨਾਂ ਦੋਨਾਂ ਜਣਿਆਂ ਨੇ ਛਾਲਾਂ ਮਾਰ ਦਿੱਤੀਆਂ ਤੇ ਉਸ ਤੋਂ ਬਾਅਦ ਦੱਸਿਆ ਗਿਆ ਕਿ ਇਹ ਇੱਕ ਚਾਰਜਰ ਤੋਂ ਬਾਅਦ, ਇੱਕ ਚਾਰਜਰ ਦੇ ਸਪਾਰਕ ਦੇ ਵਿੱਚ ਚਾਰਜਰ ਦੇ ਵਿੱਚ ਸਪਾਰਕ ਕਰਨ ਤੋਂ ਬਾਅਦ ਇਹ ਜਿਹੜੀ ਅੱਗ ਉਹ ਲੱਗੀ ਸੀਗੀ ਤੇ ਇਹਨਾਂ ਨੇ ਡਰਦਿਆਂ ਨਹੀਂ ਆਪਣੀ ਖਿੜਕੀ ਦੇ ਵਿੱਚੋਂ ਛਾਲਾਂ ਜਿਹੜੀਆਂ ਮਾਰ ਦਿੱਤੀਆਂ। ਤੇ ਉਹਨਾਂ ਨੇ ਕਿਹਾ ਕਿ ਜੇਕਰ ਇਹ 5ਵੀਂ-6ਵੀਂ ਮੰਜ਼ਿਲ ਤੇ ਹੁੰਦੇ ਤਾਂ ਨੁਕਸਾਨ ਬਹੁਤ ਜ਼ਿਆਦਾ ਹੋ ਸਕਦਾ ਸੀਗਾ, ਪਰ ਫਿਰ ਵੀ ਦੋਨਾਂ ਜਣਿਆਂ ਦੀ ਜਿਹੜੀ ਬਚਤ ਹੋ ਗਈ। ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੀਆਂ ਲਿਥੀਅਮ
ਬੈਟਰੀਜ਼ ਨੇ ਜਾਂ ਹੋਰ ਨੇ, ਜੇਕਰ ਉਹਨਾਂ ਦੇ ਵਿੱਚ ਅੱਗ ਲੱਗਦੀ ਹੈ ਤਾਂ ਤੁਸੀਂ ਇਹਦੇ ਤੋਂ ਘਬਰਾਉਣ ਦੀ ਲੋੜ ਨਹੀਂ। ਇਹਨੂੰ ਤੁਸੀਂ ਸਹਿਜੇ ਵੀ ਜਿਹੜਾ ਉਹਦੇ ਤੇ ਕਾਬੂ ਪਾ ਸਕਦੇ ਹੋ। ਤਾਂ ਆਪਣੇ ਘਰ ਦੇ ਵਿੱਚ ਜਾਂ ਕੁਛ ਵੀ ਤੁਸੀਂ ਗਿੱਲਾ ਕੱਪੜਾ ਜਾਂ ਲੈ ਕੇ ਉਹਦੇ ਉੱਤੇ ਸੁੱਟ ਕੇ ਤੇ ਤੁਸੀਂ ਅੱਗ ਦੇ ਉੱਤੇ ਕਾਬੂ ਪਾਇਆ ਜਾ ਸਕਦਾ ਹੈ। ਇਹਦੇ ਤੋਂ ਭੱਜਣ ਦੀ ਜੇਕਰ ਤੁਸੀਂ ਕੋਸ਼ਿਸ਼ ਕਰੋਗੇ ਤੇ ਤੁਸੀਂ ਰਹਿ ਵੀ ਉੱਪਰਲੀਆਂ ਮੰਜ਼ਿਲਾਂ ਤੇ ਰਹੇ ਹੋ ਤਾਂ ਫਿਰ ਬਚਾਅ ਕਰਨਾ ਜਿਹੜਾ ਉਹ ਕਾਫ਼ੀ ਮੁਸ਼ਕਲ ਹੋ ਜਾਂਦਾ ਹੈ। ਜੀ। ਜੀ।